ਅੱਜ ਟੈਕਨੋਲੋਜੀ ਦਾ ਦੌਰ ਹੈ। ਹਰ ਨਵੇਂ ਦਿਹਾੜੇ ਕੋਈ ਅਜਿਹੀ ਸ਼ੈ ਇਜਾਦ ਹੋ ਰਹੀ ਹੈ ਜਿਹੜੀ ਹਯਾਤੀ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਇਨਸਾਨੀ ਅਕਲ ਦੀ ਮਿਰਾਜ ਦੀ ਗਵਾਹੀ ਦਿੰਦੀ ਹੈ। ਗੱਡੀਆਂ ਹੋਣ, ਟੀਵੀ, ਕੰਪਿਊਟਰ, ਬੁਲਟ ਟ੍ਰੇਨ ਜਾਂ ਫਿਰ ਆਵਾਜ਼ ਤੋਂ ਤੇਜ਼ ਸਫ਼ਰ ਕਰਨ ਵਾਲੇ ਜਹਾਜ਼, ਇਨਸਾਨ ਨੇ ਹਰ ਮੈਦਾਨ ਵਿੱਚ ਅਸ਼ਰਫੁਲ ਮਖਲੂਕਾਤ ਹੋਣਾ ਸਾਬਤ ਕੀਤਾ ਹੈ। ਇਹਨਾਂ ਸਭੇ ਇਜਾਦਾਂ ਮਗਰੋਂ ਹੁਣ ਇਨਸਾਨ ਦੀ ਸਭ ਤੋਂ ਵੱਡੀ ਕਾਮਯਾਬੀ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਇੰਜ ਹੀ ਹੈ ਜਿਵੇਂ ਤੁਸੀਂ ਕੋਈ ਅਜਿਹਾ ਚਿਰਾਗ ਰਗੜ ਲਿਆ ਜਿਹੜਾ ਤੁਹਾਨੂੰ ਹਰ ਮਸਲੇ ਦਾ ਹੱਲ ਦੱਸ ਦੇਵੇਗਾ। ਤੁਸੀਂ ਕੁਝ ਵੀ ਪੁੱਛ ਸਕਦੇ ਹੋ, ਕੋਈ ਮਸ਼ਵਰਾ ਕਰ ਸਕਦੇ ਹੋ ਤੇ ਬੀਤੇ ਵੇਲੇ ਬਾਰੇ ਗੱਲਬਾਤ ਵੀ ਕਰ ਸਕਦੇ ਹੋ। AI ਦਾ ਸ਼ੋਭਾ ਹਰ ਨਵੇਂ ਦਿਹਾੜੇ ਦੇ ਨਾਲ ਅਗਾਂਹ ਵਧ ਰਿਹਾ ਹੈ। ਵੱਖੋ-ਵੱਖ ਕੰਪਨੀਆਂ ਇਸ ਮੈਦਾਨੇ ਪੈਰ ਪੁੱਟ ਰਹੀਆਂ ਨੇ। ਮੁਕਾਬਲੇ ਦੀ ਫਿਜ਼ਾ ਹੈ ਜਿਹਦੇ ਵਿੱਚ ਦੂਜਿਆਂ ਤੋਂ ਅੱਗੇ ਨਿਕਲਣ ਦੀ ਦੌੜ ਜਾਰੀ ਹੈ। ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਹਯਾਤੀ ਦੇ ਬਹੁਤ ਸਾਰੇ ਮਸਲੇ ਹੱਲ ਹੋ ਰਹੇ ਨੇ, ਉੱਥੇ ਸਿਆਣਿਆਂ ਦਾ ਆਖਣਾ ਹੈ ਕਿ ਫਿਤਰਤ ਨੂੰ ਛੱਡ ਕੇ ਓਪਰੀ ਰਾਹੇ ਪੈਣਾ ਚੰਗੀ ਗੱਲ ਨਹੀਂ। ਅੱਜ ਜਿਹੜੀਆਂ ਗੱਲਾਂ ਤਰੱਕੀ ਜਾਪਦੀਆਂ ਨੇ, ਕੱਲ ਨੂੰ ਇਹ ਗੱਲਾਂ ਇਨਸਾਨ ਲਈ ਮੁਸੀਬਤਾਂ ਵੀ ਬਣ ਸਕਦੀਆਂ ਨੇ। ਮਸਨੂਈ ਜ਼ਹਾਨਤ ਜੇਕਰ ਇਨਸਾਨਾਂ ਉੱਤੇ ਵੀ ਹਾਵੀ ਹੋ ਗਈ ਤੇ ਫਿਰ ਕੀ ਬਣੇਗਾ? ਜੇ ਰੋਬੋਟਾਂ ਸਾਡੀ ਹਯਾਤੀ ਵਿੱਚ ਮੁਦਾਖਲਤ ਸ਼ੁਰੂ ਕਰ ਦਿੱਤੀ ਤੇ ਫਿਰ ਜੇ ਉਹ ਸਾਡੀ ਗੁਲਾਮੀ ਕਰਦੇ ਕਰਦੇ ਸਾਡੀ ਮਾਲਕੀ ਦੀ ਰਾਹ ਪੈ ਗਏ ਤੇ ਫਿਰ ਕੀ ਹੋਵੇਗਾ? ਇਹਨਾਂ ਸਭੇ ਸਵਾਲਾਂ ਨੂੰ ਬੁਨਿਆਦ ਬਣਾ ਕੇ ਇੱਕ ਬਹਿਸ ਜਾਰੀ ਹੈ। ਆਖਿਆ ਜਾ ਰਿਹਾ ਹੈ ਕਿ ਤੁਸੀਂ ਤਰੱਕੀ ਦਾ ਸਫ਼ਰ ਉੱਥੋਂ ਤੱਕ ਰੱਖੋ ਜਿੱਥੇ ਆਪਣੀ ਹਯਾਤੀ ਮੁਤਾਸਰ ਨਾ ਹੋਵੇ। ਮਸਲੇ ਹੱਲ ਕਰਦੇ ਕਰਦੇ ਕਿਧਰੇ ਗੱਲ ਦਾ ਫਾਹ ਹੀ ਨਾ ਬਣਾ ਲਈ।